With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਪਰਮਜੀਤ ਸਿੰਘ ਜੀ ਦੀ ਵਰਜੀਨੀਆ ਤੋਂ. ਇਹਨਾਂ ਨੇ ਆਉਣ ਵਾਲੀ ਫਿਲਮ ਸਰਬਜੀਤ ਤੇ ਚਿੰਤਾ ਜ਼ਾਹਰ ਕੀਤੀ ਹੈ. ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਰੋਜ਼ ਸਿੱਖਾਂ ਨੂੰ ਕੁੰਭ ਕਰਨੀ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੋ. ਇਹ ਕੋਈ ਸੌਖਾ ਕੰਮ ਨਹੀਂ. ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਪ੍ਰਤੀ ਤੁਹਾਡੀ ਦੇਸ਼ ਭਗਤੀ ਅਤੇ ਸਮਰਪਣ ਦੀ ਭਾਵਨਾ ਨੂੰ ਸਲਾਮ. ਦੂਜੀ ਗੱਲ, ਮੈਂ ਇੱਕ ਆਉਣ ਵਾਲੀ ਫਿਲਮ ਦੇ ਕਲਿਪਸ ਤੁਹਾਨੂੰ ਭੇਜ ਰਿਹਾ ਹਾਂ. ਇਹ ਫਿਲਮ ਭਾਰਤੀ ਖੁਫੀਆ ਏਜੰਸੀਆਂ ਦੇ ਗੁਪਤ ਆਪਰੇਟਿਵ ਨਾਲ ਸੰਬੰਧਿਤ ਹੈ, ਜਿਹੜਾ ਪਾਕਿਸਤਾਨ ਵਿੱਚ ਕਈ ਅੱਤਵਾਦੀ ਦਹਿਸ਼ਤਗਰਦੀਆਂ ਘਟਨਾਵਾਂ ਵਿੱਚ ਸ਼ਾਮਲ ਸੀ. ਇਸ ਨੂੰ ਲਾਹੌਰ ਵਿਖੇ ਹੋਏ ਬੰਬ ਧਮਾਕੇ ਦੇ ਦੋਸ਼ੀ ਵਜੋਂ ਪਾਕਿਸਤਾਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ. ਇਸ ਧਮਾਕੇ ਵਿੱਚ ਦਰਜਨਾਂ ਦੀ ਮੌਤ ਹੋਈ ਸੀ ਅਤੇ ਸਰਬਜੀਤ ਨੂੰ ਬਾਅਦ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਸੀ. ਪਾਕਿਸਤਾਨ ਦੀ ਅਦਾਲਤ ਵੱਲੋਂ ਤੁਹਾਨੂੰ ਇਸ ਬਾਰੇ ਪੂਰਾ ਪਤਾ ਹੈ ਕਿਉਂਕਿ ਤੁਸੀਂ ਇਸ ਬਾਰੇ ਆਰਟੀਕਲ ਵੀ ਲਿਖਿਆ ਸੀ ਅਤੇ ਸੱਚੋ ਸੱਚ ਵਿੱਚ ਸੈਗਮੈਂਟ ਵੀ ਕੀਤਾ ਸੀ. ਹੁਣ ਮਸਲਾ ਇਹ ਹੈ ਕਿ ਇਸ ਸੰਬੰਧੀ ਇੱਕ ਵੱਡੇ ਬਜਟ ਵਾਲੀ ਫਿਲਮ ਆ ਰਹੀ ਹੈ. ਮਸ਼ਹੂਰ ਐਕਟਰੈਸ ਐਸ਼ਵਰਿਆ ਰਾਏ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਹੈ. ਇਸ ਫਿਲਮ ਦੀ ਸਕ੍ਰਿਪਟ ਇੱਕ ਪਾਸੜ ਸਟੋਰੀ ਅਤੇ ਸ਼ਰਾਰਤ ਤੇ ਆਧਾਰਿਤ ਹੈ. ਇੱਕ ਪਾਸੇ ਇਹ ਫਿਲਮ ਭਾਰਤੀਆਂ ਦੇ ਮਨਾਂ ਵਿੱਚ ਦੁਵਿਧਾ ਪੈਦਾ ਕਰੇਗੀ ਅਤੇ ਦੂਜੇ ਪਾਸੇ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਨਫ਼ਰਤ ਪੈਦਾ ਕਰੇਗੀ. ਇਸ ਫਿਲਮ ਦਾ ਹਰ ਇੱਕ ਡਾਇਲੋਗ ਭੜਕਾਊ ਹੈ. ਇਹ ਪੁੱਠਾ ਕਾਰਾ ਇੱਕ ਅਖੌਤੀ ਸਿੱਖ ਔਰਤ ਵੱਲੋਂ ਕੀਤਾ ਗਿਆ ਹੈ. ਇਸ ਫਿਲਮ ਵਿੱਚ ਸਰਬਜੀਤ ਦੀ ਭੈਣ ਦਾ ਰੋਲ ਨਿਭਾ ਰਹੀ ਐਸ਼ਵਰਿਆ ਰਾਏ ਅਸਲ ਵਿੱਚ ਇਹ ਵੀ ਭਾਰਤੀ ਏਜੰਸੀਆਂ ਦੀ ਆਪਰੇਟਿਵ ਸੀ ਅਤੇ ਇਸ ਦਾ ਸਰਬਜੀਤ ਨਾਲ ਕੋਈ ਰਿਸ਼ਤਾ ਨਹੀਂ ਸੀ. ਇਹ ਸਿੱਖਾਂ ਲਈ ਬੜਾ ਨੁਕਸਾਨਦੇਹ ਹੋਵੇਗਾ. ਸਿੱਖਾਂ ਨੂੰ ਹੁਣ ਦੁਨੀਆ ਵਿੱਚ ਪੱਕੀ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦੀ ਆੜ ਵਿੱਚ ਸਿੱਖਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾਵੇਗਾ ਜਾਂ ਬਣਾਇਆ ਜਾ ਸਕਦਾ ਹੈ. ਦੋਵੇਂ ਪੰਜਾਬਾਂ ਦੇ ਮੁਸਲਮਾਨ ਅਤੇ ਸਿੱਖਾਂ ਵਿੱਚ ਇੱਕ ਸਾਰਥਿਕ ਸਾਂਝ ਹੈ. ਇਸ ਤਰ੍ਹਾਂ ਦੀਆਂ ਫਿਲਮਾਂ ਸਾਡੀਆਂ ਸਾਂਝਾਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ. ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਬਾਰੇ ਸ਼ੋਅ ਵਿੱਚ ਚਰਚਾ ਕਰੋਗੇ. ਖਾਲਿਸਤਾਨ ਆਪਣੀ ਸਥਾਪਨਾ ਵੱਲ ਨੂੰ ਵਧ ਰਿਹਾ ਹੈ. ਖਾਲਿਸਤਾਨ ਜ਼ਿੰਦਾਬਾਦ. ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ. ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ. ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਜੀ. ਉਹਨਾਂ ਨੇ ਸਾਡੀ ਸ਼ਲਾਘਾ ਕੀਤੀ ਹੈ ਵੀ ਅਸੀਂ ਕੁੰਭ ਕਰਨੀ ਨੀਂਦ ਤੋਂ ਰੋਜ਼ ਜਗਾਉਂਦੇ ਹਾਂ. ਵੈਸੇ ਕੁੰਭ ਕਰਨ ਦੀ ਕਹਾਣੀ ਤਾਂ ਇਹਨਾਂ ਦੀ ਹੈ ਮਿਥਿਹਾਸਕ ਹੀ ਕਿ ਵੀ ਉਹਨੂੰ ਕਹਿੰਦੇ ਜਗਾਉਣ ਲਈ ਉਹਦੇ ਕੰਨਾਂ 'ਚ ਵੜ ਕੇ ਢੋਲ ਵਜਾਉਣਾ ਪੈਂਦਾ ਸੀ. ਅਸੀਂ ਤਾਂ ਦੋਨੋਂ ਕੰਨਾਂ 'ਚ ਵੜ ਕੇ ਢੋਲ ਵਜਾ ਲਏ. ਹੁਣ ਕਿੰਨੀ ਕੁ ਦੇਰ ਉਹ ਜਿਵੇਂ ਇਹ ਹੁੰਦਾ ਹੈ ਕਿ ਭਾਈ ਹੁਣ ਕਿੰਨੀ ਕੁ ਦੇਰ ਤੁਸੀਂ ਐਫਰਟ ਕਰਦੇ ਹੋ. ਫਿਰ ਉਹ ਇਕਬਾਲ ਦੀ ਗੱਲ ਯਾਦ ਆਉਂਦੀ ਹੈ ਕਿ ਬਈ ਬੜੇ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ
ਹਮੀ ਸੌਂ ਗਏ ਦਾਸਤਾਂ ਕਹਿਤੇ ਕਹਿਤੇ। ਜੀ ਹੁਣ ਜ਼ਮਾਨਾ ਤਾਂ ਜੇ ਖਾਲਸੇ ਦੀ ਚੜ੍ਹਦੀ ਕਲਾ ਦੀ ਗੱਲ ਦੇਖੀਏ ਤੇ ਉਹ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਤੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਤੱਕ ਖਾਲਸੇ ਦੀ ਆਵਾਜ਼ ਗੂੰਜ ਜਿਹੜੀ ਹੈ ਉਹ ਪੈ ਰਹੀ ਹੈ। ਪਰ ਜਿਸ ਕੌਮ ਦੀ ਇਹ ਆਵਾਜ਼ ਹੈ ਜਾਂ ਜਿਸ ਕੌਮ ਦਾ ਇਹ ਭਵਿੱਖ ਨਾਲ ਜੁੜਿਆ ਹੋਇਆ ਪਾਰਟ ਹੈ 30 ਮਿਲੀਅਨ ਸਿੱਖ ਨੇਸ਼ਨ ਦਾ, ਉਹਨਾਂ ਦੇ ਇੱਕ ਵੱਡੇ ਹਿੱਸੇ ਨੂੰ ਜੇ ਅਹਿਸਾਸ ਹੀ ਨਹੀਂ ਹੁੰਦਾ ਕਿ ਬਈ ਪੋਲੀਟੀਕਲ ਸੋਵਰਨਟੀ ਪੋਲੀਟੀਕਲ ਫਰੀडम ਕਿੰਨੀ ਇੰਪੋਰਟੈਂਟ ਹੈ। ਅਸੀਂ ਨਿੱਕੇ ਨਿੱਕੇ ਮਸਲਿਆਂ 'ਚ ਕਿਤੇ ਉਹਨਾਂ ਨੇ ਕੋਈ ਖੜਾ ਕਰ ਦਿੱਤਾ ਹੈ, ਕੋਈ ਮਰਿਆਦਾ ਇਸ਼ੂ ਖੜਾ ਕਰ ਦਿੱਤਾ ਹੈ, ਕੋਈ ਹੁਣ ਜੋ ਅਟੈਕ ਤੋਂ ਬਾਅਦ ਉੱਥੇ ਸੰਤ ਢੱਡਰੀਆਂ ਵਾਲੇ ਤੇ ਜੋ ਮਾਹੌਲ ਬਣਾ ਦਿੱਤਾ ਹੈ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ, ਅਸੀਂ ਸਿੰਪਟਮਸ ਦੇ ਪਿੱਛੇ ਦੌੜ ਰਹੇ ਹਾਂ। ਪਰ ਜਦੋਂ ਤੁਸੀਂ ਕਲੈਕਟਿਵਲੀ ਕੋਈ ਨਿਸ਼ਾਨੇ ਵੱਲ ਸੇਧਤ ਹੋ ਕੇ ਤੁਰੋਗੇ ਨਹੀਂ ਤੇ ਉਹ ਤਾਂ ਹਰ ਹੀਲੇ ਹਰ ਵੈਪਨ ਨੂੰ ਇਸਤੇਮਾਲ ਕਰਨਗੇ। ਜੇ ਉਹ ਨਾ ਕਰਨ ਫਿਰ ਦੁਸ਼ਮਣ ਕਾਹਦੇ ਹੋਏ? ਜੀ ਜੀ ਦੁਸ਼ਮਣ ਬਾਤ ਕਰੇ ਅਨਹੋਣੀ, ਜਦੋਂ ਮੈਂ ਇਹ ਦੁਹਰਾਨਾ ਤੇ ਫਿਰ ਚਾਣਕਿਆ ਜਿਹੜਾ 2500 ਸਾਲ ਪਹਿਲਾਂ ਹੋਇਆ ਹੈ, ਵੀਰ ਹਰਪ੍ਰੀਤ ਸਿੰਘ ਬਰਾੜ ਉਹਨਾਂ ਨੇ ਮੈਨੂੰ ਭੇਜਿਆ 3-4 ਕਿਤਾਬਾਂ ਕੱਲ੍ਹ ਹੀ ਆਈਆਂ ਨੇ, ਉਹਨਾਂ ਦੇ ਵਿੱਚ ਇੱਕ ਚਾਣਕਿਆ ਸੂਤਰ ਜਿਹੜੇ ਉਹਦੇ 600-700 ਨੇ, ਉਹਨਾਂ ਦਾ ਪੰਜਾਬੀ ਅਨੁਵਾਦ ਹੈ। ਮੈਂ ਵੈਸੇ ਮੂਲ ਸੰਸਕ੍ਰਿਤ ਦੇ ਵਿੱਚ ਵੀ ਪੜ੍ਹੇ ਹੋਏ ਨੇ, ਲੇਕਿਨ ਕਈ ਵਾਰੀ ਉਹੀ ਤੁਹਾਡੇ ਲਈ ਰਿਮਾਈਂਡਰ ਹੁੰਦਾ ਹੈ ਉਹਨਾਂ ਨੂੰ ਦੇਖਣ ਦੇ ਲਈ ਕਿ ਵੀ ਕਿਸ ਹੱਦ ਤੱਕ 2500 ਸਾਲ ਪਹਿਲਾਂ ਇਹਨਾਂ ਦੀ ਕੀ ਸੋਚ ਸੀ ਕਿ ਦੁਸ਼ਮਣ ਨੂੰ ਕਿਵੇਂ ਥੱਲੇ ਸੁੱਟਣਾ ਹੈ, ਔਰਤਾਂ ਬਾਰੇ ਉਹਨਾਂ ਦੀ ਕੀ ਰਾਏ ਹੈ, ਜਸੂਸੀ ਦੇ ਕੀ ਗੁਣ ਨੇ। ਤੇ ਅੱਜ ਤਾਂ ਇਹ ਮੱਚ ਮੋਰ IT ਸੈਕਟਰ 'ਚ ਬੈਠੇ ਹੋਣ ਕਰਕੇ ਇੰਨੀ ਵੱਡੀ ਗਿਣਤੀ ਉਹਨਾਂ ਦੀ ਔਰ ਇੰਨਾ ਵੱਡਾ ਸਟਰਕਚਰ ਉਹਨਾਂ ਦੇ ਕੋਲ ਹੈ, ਉਹ ਤਾਂ ਕਿਤੇ ਦੇ ਕਿਤੇ ਪਹੁੰਚੇ ਹੋਏ ਨੇ। ਸੋ ਉਹਨਾਂ ਨੇ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਹੈ ਇਸ ਨੂੰ ਤਾਂ ਪਹਿਲੇ ਦਿਨ ਤੋਂ ਹੀ ਇਸਤੇਮਾਲ ਕੀਤਾ। ਔਰ ਮੈਂ ਦੇਖ ਰਿਹਾ ਸੀ BBC ਤੇ ਇੱਕ ਆਰਟੀਕਲ ਸੀ ਪਿਛਲੇ ਦਿਨਾਂ 'ਚ ਕਿ ਕਿਵੇਂ ਨਹਿਰੂ ਤੋਂ ਬਾਅਦ ਮੋਦੀ ਹੈ ਜਿਹਨੇ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ, ਔਰ ਮੈਨੂੰ ਨਹੀਂ ਸੀ ਪਤਾ ਵੀ ਨਹਿਰੂ ਨੇ ਕਿਵੇਂ ਇਸਤੇਮਾਲ ਕੀਤਾ, ਫਿਰ ਉਹਨੇ ਦਿੱਤਾ ਵੀ ਕਿਵੇਂ ਪ੍ਰਿਥਵੀ ਰਾਜ ਕਪੂਰ ਦੂਜੇ ਉਹਨੂੰ ਡੈਲੀਗੇਸ਼ਨਸ ਤੇ ਵੀ ਭੇਜ ਦਿੰਦਾ ਸੀ ਕਿ ਸਾਊਥ ਏਸ਼ੀਅਨ ਕਲਚਰ ਦਾ ਨੁਮਾਇੰਦਾ। ਫਿਰ ਉਹਨਾਂ ਨੇ ਕਿਹਾ ਜੀ ਜਦੋਂ ਉਹਦਾ ਦੋਸਤ ਨਹਿਰੂ ਦਾ ਕ੍ਰਿਸ਼ਨਾ ਮੈਨਨ ਖਲੋਤਾ ਤੇ ਉਹਦੇ ਬਰਾਬਰ ਆਚਾਰੀਆ ਕਿਰਪਲਾਨੀ ਖਲੋਤਾ ਸੀ ਤੇ ਉਹਨੇ ਦਲੀਪ ਕੁਮਾਰ ਨੂੰ ਕਿਹਾ ਨਹਿਰੂ ਨੇ ਕਿ ਵੀ ਤੂੰ ਕ੍ਰਿਸ਼ਨਾ ਮੈਨਨ ਦੇ ਲਈ ਜਿਹੜੀ ਹੈ ਕਰ। ਉਹਨੇ ਜਿਹੜੀ ਹੈ ਕਈ ਚੋਣ ਜਲਸਿਆਂ ਨੂੰ ਐਡਰੈਸ ਕੀਤਾ ਔਰ ਉਹ ਜਿਹੜਾ ਜਿੱਤ ਗਿਆ ਕ੍ਰਿਸ਼ਨਾ ਮੈਨਨ। ਫਿਰ ਲਤਾ ਮੰਗੇਸ਼ਕਰ ਨੂੰ ਕਿਵੇਂ 1962 ਦੀ ਚਾਈਨਾ ਲੜਾਈ ਜਿਹਦੇ ਜੁੱਤੀਆਂ ਪਈਆਂ ਇਹਨਾਂ ਨੂੰ 70,000 ਸਕੁਅਰ ਮਾਈਲ ਟੈਰੀਟਰੀ ਗਵਾਈ ਰਿਪਬਲਿਕ ਡੇ ਪੈਰੇਡ ਦੇ ਉੱਤੇ, ਅਜੇ ਛੋਟੀ ਉਮਰ ਸੀ ਲਤਾ ਦੇ, ਉਹਨੂੰ ਸੱਦਿਆ ਤੇ ਉਹਨੇ ਉਹ ਗਾਣਾ ਗਾਇਆ ਕਿ ਜੀ ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਣੀ। ਤੇ ਬਾਅਦ 'ਚ ਜੀ ਉਹਨੇ ਨਹਿਰੂ ਨੇ ਕਿਹਾ ਵੀ ਲੜਕੀ ਤੂਨੇ तो मेरी आंखों में आंसू ला दिए। और ਉਹ ਅੱਜ ਤੱਕ ਵੀ ਕਹਾਣੀਆਂ ਹੁੰਦੀਆਂ ਕਿ ਜੀ ਨਹਿਰੂ ਰੋਣਾ ਹੀ ਸੀ, ਉੱਥੇ ਜੁੱਤੀਆਂ ਖਾ ਕੇ ਆਏ ਹੋਏ ਸੀ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਇਹ ਤਾਂ ਉਦੋਂ ਤੋਂ ਔਰ ਜਿਸ ਕਿਸਮ ਦਾ ਉਹ ਇਸ ਬੰਬੇ ਫਿਲਮ ਇੰਡਸਟਰੀ ਨੇ ਸ਼ੁਰੂ ਤੋਂ ਸਿੱਖਾਂ ਦਾ ਇਮੇਜ ਦਿੱਤਾ ਉਸ ਦਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਜੀ। ਪਰ ਜਿਸ ਵੱਲ ਵੀਰ ਪਰਮਜੀਤ ਸਿੰਘ ਹੋਰਾਂ ਨੇ ਧਿਆਨ ਦਿਵਾਇਆ ਖਾਸ ਤੌਰ ਤੇ ਜਿਹੜੀ ਫਿਲਮ ਸਰਬਜੀਤ ਆ ਰਹੀ, ਹੁਣ ਪਹਿਲੀ ਗੱਲ ਤਾਂ ਇਹ ਪਹਿਲੇ ਦਿਨ ਤੋਂ ਹੀ ਜਿਵੇਂ ਅਸੀਂ ਅਕਸਰ ਇਸ ਦੇ ਉੱਤੇ ਕਮੈਂਟ ਕੀਤੇ ਨੇ ਕਿ ਕਿਵੇਂ ਇਹਨਾਂ ਨੇ ਕੁਝ ਗਰੀਬ ਸਿੱਖ ਜਿਹੜੇ ਬਾਰਡਰਿੰਗ ਜ਼ਿਲ੍ਹਿਆਂ ਦੇ ਨੇ ਉਹਨਾਂ ਨੂੰ ਭਰਤੀ ਕਰਕੇ ਆ ਰਾਹ ਨੇ ਕਿਵੇਂ ਪਾਕਿਸਤਾਨ ਦੇ ਵਿੱਚ ਅੰਦਰੂਨੀ ਗੜਬੜੀ ਬੰਬ ਧਮਾਕੇ ਕਰਵਾਏ। ਔਰ ਇਸ ਦਾ ਖੁਲਾਸਾ ਕਸ਼ਮੀਰ ਸਿੰਘ ਨਾਂ ਦਾ ਇੱਕ ਸਿੱਖ ਜਿਹੜਾ 35 ਸਾਲ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਰਿਹਾ ਸੀ, ਉਹਨੇ ਆ ਕੇ ਇੱਧਰ ਕਿਹਾ ਔਰ ਬਾਰਡਰ ਕ੍ਰਾਸ ਕਰਦੇ ਕਿਹਾ ਕਿ ਜੀ ਅਸੀਂ ਇਹਨਾਂ ਦੇ ਲਈ ਧਰਮ ਵੀ ਬਦਲਿਆ, ਕਿਉਂਕਿ ਜਿਨ੍ਹਾਂ ਨੂੰ ਇਹ ਸਿੱਖਾਂ ਨੂੰ ਭੇਜਦੇ ਨੇ ਜਾਂ ਜਿਹੜੇ ਹਿੰਦੂ ਵੀ ਭੇਜਦੇ ਹੋਣਗੇ ਉਹਨਾਂ ਦੇ ਸੁਨਨਤ ਕੀਤੀ ਹੁੰਦੀ ਹੈ, 5 ਵੇਲੇ ਦੇ ਨਮਾਜ਼ੀ ਬਣਾਇਆ ਹੁੰਦਾ, ਉਹਨਾਂ ਨੂੰ ਮੁਸਲਮਾਨ ਬਣਾ ਕੇ ਭੇਜਦੇ ਨੇ ਕੋਈ ਨਾਂ ਦੀ ID ਦੇ ਕੇ। ਤੇ ਉਹਨਾਂ ਨੇ ਕਿਹਾ ਜੀ ਸਾਲ 2 ਸਾਲ ਬਾਅਦ ਇਹਨਾਂ ਨੇ ਸਾਡੇ ਘਰ ਦੀ ਸਾਰ ਵੀ ਨਹੀਂ ਲਈ। ਸੋ ਇਹੋ ਜਿਹਾ ਹੀ ਆਪਰੇਟਿਵ ਸਰਬਜੀਤ ਸੀ ਜਿਸ ਨੂੰ ਇਹਨਾਂ ਨੇ ਭੇਜਿਆ, ਉੱਥੇ ਜਾ ਕੇ ਉਹਨੇ ਬੰਬ ਬਲਾਸਟ ਕੀਤੇ, ਦਰਜਨਾਂ ਲੋਕ ਮਾਰੇ ਗਏ, ਉਹਨੂੰ ਜਿਹੜਾ ਟ੍ਰਾਇਲ ਚੱਲਿਆ ਸਜ਼ਾਏ ਮੌਤ ਹੋਈ। ਹੁਣ ਉਹਨੂੰ ਇਹਨਾਂ ਨੇ ਕਹਾਣੀ ਇਹ ਬਣਾ ਕੇ ਕਿ ਜੀ ਉਹ ਸ਼ਰਾਬ ਪੀ ਕੇ ਜਿਹੜਾ ਉਹ ਬਾਰਡਰ ਕ੍ਰਾਸ ਕਰ ਗਿਆ ਸੀ, ਬਾਰਡਰ ਦੇ ਪਰਲੇ ਪਾਸੇ ਚਲਾ ਗਿਆ। ਪਰ ਜਦੋਂ ਉਹ ਮਰ ਗਿਆ ਉਹਨੂੰ ਸ਼ਹੀਦ ਦਾ ਰੁਤਬਾ ਔਰ ਉਹਨੂੰ ਫਲਾਣਾ, ਔਰ ਬ੍ਰੇਕ ਟਾਈਮ ਦੇ ਵਿੱਚ ਜ਼ਿਕਰ ਹੋ ਰਿਹਾ ਸੀ ਵੀ ਜੇ ਇੱਕ ਬਾਰਡਰ ਟੱਪਿਆ ਸ਼ਰਾਬੀ ਸ਼ਹੀਦ ਹੈ, ਅੱਜ ਤਾਂ ਸਾਰਾ ਪੰਜਾਬ ਸ਼ਹੀਦ ਹੈ। ਔਰ ਜੇ ਇਸ ਲੈਵਲ ਦੇ ਉੱਤੇ ਤੁਸੀਂ ਦੇਖੋ, ਔਰ ਹੁਣ ਕੱਲਾ ਉਹਨੂੰ ਸ਼ਹੀਦ ਕਹਿਣ ਤੱਕ ਨਹੀਂ, ਜਿਵੇਂ ਉਹਨੂੰ ਸਟੇਟ ਨੇ ਆਨਰ ਕੀਤਾ, ਉਹ ਜਾਲੀ ਜਿਹੀ ਉਹ ਦਲਬੀਰ ਕੌਰ ਕੀ ਹੈ ਪਤਾ ਨਹੀਂ ਕੀ ਹੈ, ਉਹਦੀ ਤੁਸੀਂ ਸ਼ਕਲ ਦੇਖੋ, ਉਹਦੀਆਂ ਹਰਕਤਾਂ ਦੇਖੋ। ਔਰ ਜਿਹਨੂੰ ਸਰਬਜੀਤ ਦੀ ਘਰ ਵਾਲੀ ਦੱਸਿਆ ਹੋਇਆ ਜੀ ਉਹਦੀ ਘਰ ਵਾਲੀ ਹੈ, ਉਹ ਵੀ ਚੀਕਾਂ ਮਾਰਦੀ ਵੀ ਇਹ ਤਾਂ ਭੈਣ ਹੀ ਨਹੀਂ ਹੈਗੀ ਉਹਦੀ, ਪਤਾ ਨਹੀਂ ਕਿੱਥੋਂ ਬਦੋ ਬਦੀ ਭੈਣ ਬਣੀ ਹੈ। ਉਹ ਏਜੰਸੀਆਂ ਨੇ ਜਿਵੇਂ ਉਹ ਲਿਆ ਕੇ ਵਿੱਚ ਕੀਤਾ ਹੁੰਦਾ। ਔਰ ਹੁਣ ਐਸ਼ਵਰਿਆ ਰਾਏ ਜਿਹੜੇ ਆਪਣੇ ਚੋਰ
ਉਹ ਵੀ ਤੇ ਉਹਦਾ ਸਹੁਰਾ ਵੀ ਜਿਹੜਾ ਪਨਾਮਾ ਪੇਪਰ ਲੀਕ ਹੋਏ ਨੇ, ਕਿਵੇਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਚੋਰੀ ਕਰਕੇ ਉੱਥੇ ਜਾਲੀ ਕੰਪਨੀਆਂ ਬਣਾਈਆਂ ਹੋਈਆਂ, ਇਹ ਦੇਸ਼ ਭਗਤ ਬਣੇ ਹੋਏ ਨੇ ਔਰ ਉਹ ਉਹਦਾ ਰੋਲ ਕਰ ਰਹੀ ਹੈ। ਔਰ ਤੁਸੀਂ ਅਕਾਲੀਆਂ ਦਾ ਔਰ ਇਹਨਾਂ ਦਾ ਦਰਬਾਰ ਸਾਹਿਬ ਮੈਨੇਜਮੈਂਟ ਸ਼੍ਰੋਮਣੀ ਕਮੇਟੀ ਦਾ ਹਾਲ ਦੇਖੋ। ਵੈਸੇ ਆਮ ਲੋਕਾਂ ਦੇ ਕੈਮਰਿਆਂ 'ਚ ਵੀ ਜਿਹੜੇ ਉੱਥੇ ਖੜੇ ਨੇ ਉਹ ਬਰਛੇ ਮਾਰਦੇ ਹੁੰਦੇ ਨੇ ਵੀ ਕੈਮਰੇ 'ਚ ਕੀ ਹੈ, ਤੇ ਕਿਵੇਂ ਐਸ਼ਵਰਿਆ ਰਾਏ ਔਰ ਦੂਜੇ ਉੱਥੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਔਰ ਦੂਜੇ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਔਰ ਉੱਥੇ ਉਸ ਤੋਂ ਬਾਅਦ ਹੋਇਆ ਜੀ ਅਸੀਂ ਪੜਤਾਲੀਆ ਕਮੇਟੀ ਬਣਾ ਦਿੱਤੀ। ਸੋ ਇਹ ਸਾਰੇ ਰਲੇ ਹੋਏ ਨੇ, ਮਕਸਦ ਉਹਨਾਂ ਦਾ। ਔਰ ਜਿਹੜੀ ਗੱਲ ਸਾਨੂੰ ਲੱਗਦਾ ਵੀ ਸਾਡੀ ਸਟਰੈਂਥ ਹੈ ਕਿ 84 ਤੋਂ ਬਾਅਦ ਜਿਵੇਂ ਸਿੱਖਾਂ ਮੁਸਲਮਾਨਾਂ ਦੇ ਵਿੱਚ ਇੱਕ ਸਾਂਝ ਦਾ ਚੈਪਟਰ ਸ਼ੁਰੂ ਹੋਇਆ ਹੈ, ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਦੇ ਹਾਂ। ਅੱਜ ਕਿਸ ਕਦਰ ਸਿੱਖ ਐਡਮੀਰੇਸ਼ਨ ਹੈ ਉੱਥੇ, ਤੇ ਜੇ ਸਾਨੂੰ ਲੱਗਦਾ ਵੀ ਸਾਡੀ ਸਟਰੈਂਥ ਹੈ ਤੇ ਦੁਸ਼ਮਣ ਉੱਥੇ ਹੀ ਵਾਰ ਕਰੇਗਾ ਜਿਹੜਾ ਸਾਡੀ ਸਟਰੈਂਥ ਹੈ। ਸੋ ਇਹਨਾਂ ਨੇ ਕੋਈ ਇਹ ਨਵੀਂ ਗੱਲ ਨਹੀਂ ਕਿ ਸਰਬਜੀਤ ਸਿੰਘ ਫਿਲਮ ਰਾਹੀਂ ਕੀਤਾ। ਪਹਿਲਾਂ ਉਹਨਾਂ ਨੇ ਜਿਵੇਂ ਉਹ ਗਦਰ ਕੇ ਕੀ ਸੀ, ਪਤਾ ਨਹੀਂ ਕਿਹੜੀ ਫਿਲਮ ਸੀ ਉਹ, ਜਿਹਦੇ 'ਚੋਂ ਧਰਮਿੰਦਰ ਦਾ ਮੁੰਡਾ ਜਿਹੜਾ ਬੜੇ ਭੜਕਾਊ ਬਿਆਨ ਜੇ ਦੇ ਕੇ ਜਿਹੜਾ ਕਰ ਰਿਹਾ। ਔਰ ਹੋਰ ਵੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਤੁਸੀਂ ਪਾਕਿਸਤਾਨ ਹੇਟਡ, ਮੁਸਲਮਾਨਾਂ ਦੇ ਖਿਲਾਫ ਹੇਟਡ। ਔਰ ਇਹ ਤਾਂ ਮਕਸਦ ਇਸ ਫਿਲਮ ਦਾ ਨਾ ਹੀ ਬੰਦਾ ਵੀ ਜਾਲੀ ਸ਼ਰਾਬੀ, ਜਿਹੜੀ ਦਲਬੀਰ ਕੌਰ ਉਰਫ ਐਸ਼ਵਰਿਆ ਰਾਏ ਉਹ ਵੀ ਜਾਲੀ, ਸਾਰੀ ਕਹਾਣੀ ਜਾਲੀ। ਤੇ ਹੁਣ ਇਸ ਸਾਰੇ ਦਾ ਅਸੀਂ ਤਾਂ ਇਹੀ ਕਵਾਂਗੇ, ਹੁਣ ਇਹ ਵੀ ਕਹੀਏ ਕਿ ਜੀ ਨਾ ਦੇਖੋ, ਬਹੁਤਿਆਂ ਨੂੰ ਐਸ਼ਵਰਿਆ ਰਾਏ ਦੀਆਂ ਅੱਖਾਂ ਬਹੁਤ ਚੰਗੀਆਂ ਲੱਗਦੀਆਂ, ਉਹ ਦੇਖਣ ਲਈ ਉਹਨਾਂ ਨੇ ਚਲੇ ਜਾਣਾ। ਹੁਣ ਤੁਸੀਂ ਕਰਤਾ ਕੁਛ, ਕਿਉਂਕਿ ਇਹ ਜਿਹੜਾ ਗਲੈਮਰ ਵਰਲਡ ਹੈ ਜਿਹਦੇ ਥੱਲੇ ਕੀਤਾ ਹੋਇਆ, ਕਈ ਕਹਿਣਗੇ ਦੇਖ ਕੇ ਆ ਕੇ ਕੁਛ ਨਹੀਂ, ਝੂਠ ਸੀ, ਲੇਕਿਨ ਤੁਸੀਂ ਉਹਨਾਂ ਨੂੰ ਬਿਜ਼ਨਸ ਤਾਂ ਦੇ ਦਿੱਤੀ, ਬਾਈਕਾਟ ਲਾਈਨ ਤਾਂ ਵੈਸੇ ਹੀ ਤੁਸੀਂ ਰੌਲਾ ਪਾਓ। ਹਾਂ, ਇਹ ਜ਼ਰੂਰ ਹੈ ਕਿ ਪਾਕਿਸਤਾਨ ਦੇ ਵਿੱਚ ਇਸ ਦੇ ਉੱਤੇ ਜ਼ਰੂਰ ਪਾਬੰਦੀ ਲੱਗਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਬਈ ਜੋ ਇਹਦਾ ਕੰਟੈਂਟ ਟ੍ਰੇਲਰ ਸਾਹਮਣੇ ਆ ਰਹੇ ਨੇ ਉਸ ਦੇ ਉੱਤੇ ਹੋਏਗਾ। ਪਰ ਕੁੱਲ ਮਿਲਾ ਕੇ ਇਹ ਦੁਸ਼ਮਣ ਦੇ ਹਥਿਆਰ ਨੇ ਜਿਹਦੇ 'ਚੋਂ ਇਹ ਸੈਲੂਲਰ ਮੀਡੀਆ ਨੂੰ, ਇਲੈਕਟ੍ਰੋਨਿਕ ਮੀਡੀਆ ਨੂੰ, ਪ੍ਰਿੰਟ ਮੀਡੀਆ ਨੂੰ ਟੂ ਦਾ ਹਿਲਟ ਇਸਤੇਮਾਲ ਕਰ ਰਹੇ ਨੇ। ਸੋ ਸਿਰਫ ਰਿਐਕਟ ਕਰਨ ਨਾਲ ਗੱਲ ਨਹੀਂ ਬਣੇਗੀ। ਜਿਹੜੇ ਸਾਡੇ ਵੀਰ ਭੈਣਾਂ ਐਫਰਟ ਕਰਦੇ ਨੇ, ਜਿਹੜੀਆਂ ਫਿਲਮਾਂ ਸਿੱਖ ਥੀਮ ਤੇ ਆਉਂਦੀਆਂ, ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਪ੍ਰਮੋਟ ਕਰੀਏ। ਤੇ ਟੀਵੀ 84 ਜਿਹਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਵਾਲਾ ਕਹਿੰਦਾ, ਇਹਦਾ ਵੀ ਧਿਆਨ ਰੱਖੋ ਜੀ ਡਾਕਟਰ ਸਾਹਿਬ, ਬਿਲਕੁਲ, ਨਹੀਂ ਤਾਂ ਫਿਰ ਨਾ ਕਹਿਣਾ ਬਸ ਅੱਗੇ ਫਿਲਮ ਦਾ ਬਲੈਂਕ ਕਰ ਲਿਓ ਜੀ ਡਾਕਟਰ ਸਾਹਿਬ। ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ 3 ਸ਼ਲੋਕ ਚੁਣੇ ਨੇ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹਿ ਰਾਮ ਲਿਵ ਲਾਗ। ਕਬੀਰ ਸਾਹਿਬ ਕਹਿੰਦੇ ਨੇ ਹੁਣ ਪਾਂਚੋਂ ਲੜਕਾ ਕਿ 5 ਆਪਣੇ ਘਰ ਨੂੰ ਅੱਗ ਲਾਣੀ ਤੇ 5 ਮੁੰਡੇ ਸਾੜ ਦੇਣੇ। ਹੁਣ ਘਰ ਨੂੰ ਅੱਗ ਹੈ ਆਪਣੇ ਸਰੀਰ ਦੇ ਅਭਿਮਾਨ ਨੂੰ, ਸਰੀਰ ਦੇ ਮੋਹ ਨੂੰ, ਦੇਹ ਦੀ ਪਕੜ ਨੂੰ ਜਿੱਤਣਾ। ਤੇ 5 ਮੁੰਡੇ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿ ਇਹਨਾਂ ਦਾ ਖਾਤਮਾ ਕਰਕੇ ਜਿਹੜਾ ਰਹਿ ਰਾਮ ਦੇ ਵਿਲਾਗ, ਰੱਬ ਦੇ ਨਾਲ ਆਪਣੀ ਪ੍ਰੀਤ ਲਾਣੀ। ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਅੱਗੇ ਤੋਰਦਾ, ਕੋਹੈ ਲੜਕਾ ਵੇਚਈ, ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉ, ਹਰ ਸੰਗ ਬਣਜ ਕਰੇ। ਉਹਨਾਂ ਨੇ ਕਿਹਾ ਵੀ ਕੋਈ ਮੁੰਡੇ ਵੇਚਦਾ, ਜਿਵੇਂ ਉਹਨਾਂ ਨੇ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਗੱਲ ਕੀਤੀ। ਲੜਕੀ ਵੇਚੈ ਕੋਏ, ਹੁਣ ਲੜਕੀ ਕੀ ਹੈ ਮਨ ਦੇ ਅੰਦਰ? ਆਸ਼ਾ, ਤ੍ਰਿਸ਼ਨਾ, ਈਰਖਾ, ਜਿਹੜੇ ਫੀਮੇਲ ਵਰਡ ਨੇ ਉਹਨਾਂ ਨੂੰ ਉਹਨਾਂ ਨੇ ਲੜਕੀ ਨਾਲ ਸੰਬੋਧਨ ਕੀਤਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲੜਕੇ ਬਣਾ ਕੇ ਕਿ ਭਾਈ ਇਹ ਜਿਹੜੇ 5 ਵਿਕਾਰ ਔਰ ਤ੍ਰਿਸ਼ਨਾ, ਮਾਇਆ, ਇਹ ਮਾਇਆ ਦੀਆਂ ਧੀਆਂ ਨੇ। ਤ੍ਰਿਸ਼ਨਾ, ਈਰਖਾ, ਆਸ਼ਾ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਨੂੰ ਵੇਚੇਗਾ, ਇਹਨਾਂ ਤੋਂ ਛੁਟਕਾਰਾ ਪਾਏਗਾ ਮਾਇਆ ਦੀਆਂ ਧੀਆਂ ਤੋਂ ਔਰ ਉਹਨਾਂ 5 ਪੁੱਤਰਾਂ ਤੋਂ, ਸਾਂਝਾ ਕਰੇ ਕਬੀਰ ਸਿਉ, ਉਹਦੀ ਕਬੀਰ ਦੇ ਨਾਲ ਸਾਂਝ ਹੈ। ਮਾਨੋ ਉਹ ਕਬੀਰ ਦਾ ਹੀ ਸਤਸੰਗੀ ਹੈ, ਹਰ ਸੰਗ ਬਨਜ ਕਰੇ। ਔਰ ਅਸੀਂ ਫਿਰ ਇੱਕ ਸਾਥੀ ਦੇ ਤੌਰ ਤੇ ਰੱਬ ਦੇ ਨਾਂ ਦੀ ਵਣਜ ਹੁੰਦਾ ਹੈ, ਵਪਾਰ ਕਰਾਂਗੇ। ਔਰ ਅਖੀਰਲਾ ਸ਼ਲੋਕ ਹੈ, ਕਬੀਰ ਇਹ ਚੇਤਾਵਨੀ, ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ, ਤਿੰਨ ਕੋ ਗੁੜ ਲੈ ਖਾਏ। ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਯਾਦ ਦਹਾਨੀ ਕਰਵਾਉਣਾ ਚਾਹੁੰਦਾ, ਮਤਾ ਤੁਹਾਡੇ ਦਿਲ ਦੇ ਵਿੱਚ ਕੋਈ ਹਸਰਤ ਨਾ ਰਹਿ ਜਾਏ। ਜੇ ਜੀਵਨ ਨੂੰ ਠੀਕ ਰਸਤੇ ਦੇ ਉੱਤੇ ਨਾ ਤੋਰੋਗੇ, ਇਸ 'ਚ ਵਾਹਿਗੁਰੂ ਦੀ ਯਾਦ ਦਾ ਲਾਹਾ ਨਾ ਲਓਗੇ ਤੇ ਇਹਨੂੰ ਭੋਗਾਂ ਦੇ ਵਿੱਚ ਹੀ ਜ਼ਿੰਦਗੀ ਨੂੰ ਗੁਜ਼ਾਰੋਗੇ। ਪਾਛੈ ਭੋਗ ਜੋ ਭੋਗਵੇ, ਤੇ ਜਿੰਨਾ ਜ਼ਿੰਦਗੀ ਐਸ਼ੋ ਇਸ਼ਰਤ 'ਚ ਗੁਜ਼ਰੀ ਹੈ ਉਹਦਾ ਵਟਿਆ ਕੀ ਜਾਣਾ, ਜਿਵੇਂ ਪੰਜਾਬੀ 'ਚ ਕਹਿੰਦੇ ਨੇ ਫਿਰ ਖਾ ਲੈ ਗੁੜ। ਹੁਣ ਤਿੰਨ ਕੋ ਗੁੜ ਲੈ ਖਾਏ, ਕਿ ਬਈ ਇਨ ਦਾ ਐਂਡ
ਤੁਹਾਨੂੰ ਜਿਵੇਂ ਸਾਰਾ ਹੱਟੀ ਤੋਂ ਸੌਦਾ ਲੈ ਲਓ ਤੇ ਝੁੰਗੇ 'ਚ ਕਹਿੰਦਾ ਸੀ ਮੈਨੂੰ ਗੁੜ ਦੀ ਡਲੀ ਦੇ ਦੇ, ਇਹ ਉਹ ਹੈ ਮੈਟਾਫਰ ਕਿ ਫਿਰ ਝੁੰਗੇ ਵਾਲਾ ਗੁੜ ਹੀ ਰਹਿ ਜਾਣਾ ਤੁਹਾਡੇ ਪੱਲੇ, ਜ਼ਿੰਦਗੀ ਤੁਹਾਡੀ ਸਾਰੀ ਜਿਹੜੀ ਹੈ ਉਹ ਅਜਾਈ ਜਾਏਗੀ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।